ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ
ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ
ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ।
ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ
ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜਿਹਾ ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜਿਹਾ ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜਿਹਾ ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ
ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ
ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸਦੀ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ, ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ ਹੈ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ, ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ
ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ ਦੇ ਵਿੱਚ ਇਹ ਧਮਾਕਾ ਹੋ ਗਿਆ। ਤਾਂ ਦੱਸ ਦਈਏ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ
ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਅੰਦਾਜ਼ੇ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਦਿਹਾਤ ਅੰਦਾਜ਼ੀ ਹੈ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਅੰਦਾਜ਼ੇ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਦਿਹਾਤ ਅੰਦਾਜ਼ੀ ਹੈ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਅੰਦਾਜ਼ੇ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚੋਂ, ਜਿੱਥੇ ਕਿ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਦਿਹਾਤ ਅੰਦਾਜ਼ੀ ਹੈ ਕਿ ਅਦਾਲਤ ਦੇ ਕਮਰਾ ਨੰਬਰ 102 ਦੇ ਵਿੱਚ ਧਮਾਕਾ ਹੋਇਆ, ਜਿੱਥੇ ਕਿ ਜੱਜ ਸਾਹਿਬ ਵੀ ਮੌਜੂਦ ਸਨ ਅਤੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਬੈਗ ਦੇ ਅੰਦਰ ਧਮਾਕਾ ਹੋਇਆ। ਕੋਈ ਵਿਅਕਤੀ ਇਸ ਬੈਗ ਨੂੰ ਅੰਦਰ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ। ਜਿਹੜਾ ਵਿਅਕਤੀ ਬੈਗ ਨੂੰ ਅੰਦਰ ਲੈ ਕੇ ਆਇਆ ਸੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਰੋਹਿਣੀ ਦੇ ਅਦਾਲਤ ਵਿੱਚ ਇਹ ਧਮਾਕਾ ਹੋਇਆ, ਕਮਰਾ ਨੰਬਰ 102 ਦੇ ਵਿੱਚ। ਫਿਲਹਾਲ ਪੁਲਿਸ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਜਦੋਂ ਵੀ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਹੁੰਦੀ ਹੈ, ਮੈਟਲ ਡਿਟੈਕਟਰ ਦੁਆਰਾ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਹੈ, ਪਰ ਉਸ ਦੇ ਬਾਵਜੂਦ ਵੀ ਇਹ ਬੈਗ ਅੰਦਰ ਲਿਜਾਇਆ ਗਿਆ, ਜਿੱਥੇ ਕਿ 102 ਨੰਬਰ ਕਮਰੇ 'ਚ ਵਿੱਚ ਇਹ ਧਮਾਕਾ ਹੋ ਗਿਆ। ਤਾਂ ਅੰਦਾਜ਼ੇ ਇਹ ਉਹੀ ਰੋਹਿਣੀ ਕੋਰਟ ਹੈ ਜਿੱਥੇ ਕਿ ਕੁਝ ਸਮੇਂ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਕਿਸੇ ਗੈਂਗਸਟਰ ਵੱਲੋਂ ਗੋਲੀਆਂ ਵੀ ਚੱਲੀਆਂ ਸਨ ਅਤੇ ਇਹ ਦੂਸਰਾ ਹਾਦਸਾ ਹੋਇਆ ਹੁਣ, ਜਿੱਥੇ ਕਿ ਇੱਕ ਬੈਗ 'ਚ ਧਮਾਕਾ ਹੋਇਆ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਦਿੱਲੀ ਦੀ ਰੋਹਿਣੀ